ਅਕਾਲ ਜੀ, मैं ਤੁਹਾਡੀ ਹੋਸਟ ਰੀਤ ਕੌਰ न्यूज़ TV 84 ਦੇ ਨਾਲ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, TV 84 ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖਾਂ ਦੇ ਨਾਲ ਹੋ ਰਹੇ ਧੱਕੇ, ਭਾਵੇਂ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਕੇਸ ਹੋਵੇ ਜਾਂ ਫਿਰ 1984 ਦੇ ਸਿੱਖ ਨਸਲਕੁਸ਼ੀ ਦਾ ਕੇਸ ਹੋਵੇ, ਇਹਨਾਂ ਦੇ ਉੱਤੇ ਸਮੇਂ-ਸਮੇਂ ਨਾਲ ਅਸੀਂ ਤੁਹਾਡੀ ਮੁਲਾਕਾਤ ਵੱਖ-ਵੱਖ ਸ਼ਖਸੀਅਤਾਂ ਨਾਲ ਕਰਵਾਉਂਦੇ ਹਾਂ। ਤੇ ਅੱਜ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਪਹੁੰਚ ਚੁੱਕੇ ਨੇ ਸਿੱਖਸ ਫॉर ਜਸਟਿਸ ਤੋਂ ਗੁਰਪਤਵੰਤ ਸਿੰਘ ਪੰਨੂ। सत श्री अकाल जी, वेलकम टू माय न्यूज़ शो। वाहिगुरू जी का खालसा, वाहिगुरू जी की फतेह। हाँ जी भैन जी, ਤੁਹਾਨੂੰ ਵੀ ਤੇ ਤੁਹਾਡੇ ਸਾਰੇ ਪ੍ਰੋਗਰਾਮ ਸੁਣਨ ਵਾਲੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਤੁਹਾਡੇ ਨਾਲ ਅਸੀਂ ਅੱਜ ਸਿੱਖਾਂ ਦੇ ਵੱਖ-ਵੱਖ ਮੁੱਦਿਆਂ ਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 1984 ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਤੁਸੀਂ ਇਸ ਕੇਸ ਨੂੰ ਕਿਵੇਂ ਵੇਖਦੇ ਹੋ ਐਜ਼ ਅ ਲਾਇਰ? ਤੁਹਾਨੂੰ ਕੀ ਲੱਗਦਾ ਕਿ ਇਸ ਕੇਸ ਦਾ ਫਿਊਚਰ ਕੀ ਹੋਵੇਗਾ? ਦੇਖੋ, ਜਿਹੜਾ ਸੱਜਣ ਕੁਮਾਰ ਦਾ ਕੇਸ ਹੈ, ਜੇ ਆਪਾਂ ਇਸ ਦੀ ਤਹਿ ਤੱਕ ਪਹੁੰਚੀਏ, ਹਾਂਜੀ, ਤੇ 2007 ਦੇ ਵਿੱਚ ਇਹ ਵੀ ਕੇਸ ਉਸੇ ਤਰੀਕੇ ਨਾਲ ਬੰਦ ਕੀਤਾ ਗਿਆ ਸੀ ਜਿਵੇਂ ਜਗਦੀਸ਼ ਟਾਈਟਲਰ ਦਾ ਕੇਸ ਹੈ ਬੰਦ ਕੀਤਾ ਗਿਆ ਜੀ, ਕਿਉਂਕਿ CBI ਜਿਹੜੀ ਹੈ ਉਸਨੂੰ ਮੁੱਖ ਗਵਾਹ ਜੋ ਕਿ ਬੀਬੀ ਜਗਦੀਸ਼ ਕੌਰ ਹੈ ਜੀ, ਔਰ ਉਹਨਾਂ ਦਾ ਜਿਹੜਾ ਕਜ਼ਨ ਹੈ ਜੰਗਸ਼ੇਰ ਜੀ, ਮੁੱਖ ਗਵਾਹ ਸੀ ਜੀ, ਔਰ ਉਹ ਉਸ ਵਕਤ ਗਵਾਹੀ ਨਹੀਂ ਸੀ ਦੇ ਰਹੇ CBI ਕੋਲ। ਔਰ CBI ਦੀ ਟੀਮ ਨੇ, ਇੰਸਪੈਕਟਰ ਨੇ, ਜਦੋਂ ਅਸੀਂ ਟਾਈਟਲਰ ਦੀ ਗਵਾਹੀ ਦਵਾਈ ਟਾਈਟਲਰ ਦੇ ਖਿਲਾਫ ਜਸਬੀਰ ਸਿੰਘ ਦੀ ਜੀ, ਤੇ ਉਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੇ ਥਰੂ ਸਾਨੂੰ ਇੱਥੇ ਸੰਪਰਕ ਕੀਤਾ ਜੀ। ਔਰ ਅਸੀਂ ਬੀਬੀ ਜਗਦੀਸ਼ ਕੌਰ ਜਿਹੜੀ ਕਿ ਪਹਿਲੇ ਸਮੇਂ ਤੋਂ ਆਪਣੇ ਬਿਆਨ ਦੇ ਰਹੀ ਹੈ ਜੀ, ਔਰ ਆਪਣੇ ਐਫੀਡੇਵਿਟਸ ਉਸਨੇ ਦਿੱਤੇ ਹੋਏ ਹੈ, ਔਰ ਉਹ ਐਫੀਡੇਵਿਟਸ ਜਿਹੜੇ ਹੈ ਉਹ ਪੁਲਿਸ ਨੇ ਜਦੋਂ ਉਸਦੇ ਬਿਆਨ ਲਏ ਤੇ ਉਹਨਾਂ ਨੇ ਸੱਜਣ ਕੁਮਾਰ ਦਾ ਨਾਮ ਲਿਖਣ ਦੀ ਬਜਾਏ ਜੀ ਇਹ ਕਿਹਾ ਗਿਆ ਕਿ ਇੱਕ ਵੱਡਾ ਨੇਤਾ, ਕਿਉਂਕਿ ਇਹੀ ਬਿਆਨ ਬੀਬੀ ਜਗਦੀਸ਼ ਕੌਰ ਨੇ ਪਹਿਲੋਂ ਆਪਣੇ ਕਮਿਸ਼ਨ ਦੇ ਸਾਹਮਣੇ ਵੀ ਦਿੱਤੇ ਸੀ, ਔਰ ਉਦੋਂ ਵੀ ਉਸਨੂੰ ਡਰਾਇਆ ਧਮਕਾਇਆ ਔਰ ਇਹ ਕਿਹਾ ਜਾ ਰਿਹਾ ਸੀ ਵੀ ਇਹੋ ਜਿਹੇ ਵੱਡੇ ਲੀਡਰਾਂ ਦਾ ਕੁਝ ਨਹੀਂ ਜਾਂਦਾ ਜੀ। ਲੇਕਿਨ 2008 ਤੋਂ ਜਦੋਂ ਗਵਾਹੀ ਬੀਬੀ ਜਗਦੀਸ਼ ਕੌਰ ਦੀ ਹੋਈ, ਜੰਗਸ਼ੇਰ ਦੀ ਕਰਵਾਈ ਗਈ, ਤਾਂ ਮਸਲਾ ਜਿਹੜਾ ਹੈ ਇਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਔਰ ਇਹਦੇ 'ਚ ਆਪਾਂ ਨੂੰ ਕਹਿਣ 'ਚ ਕੋਈ ਦੋ ਰਾਵਾਂ ਨਹੀਂ ਚਾਹੀਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਦੇ ਜਿਹੜੇ ਸਾਥੀ ਹੈ ਹਾਂਜੀ, ਉਹਨਾਂ ਨੇ ਲਗਾਤਾਰ ਵਿਟਨਸ ਔਰ 1984 ਦੀ ਜਿਹੜੀ ਸਿੱਖ ਨਸਲਕੁਸ਼ੀ ਹੈ ਉਸਨੂੰ ਮੈਨੂਪਲੇਟ ਕੀਤਾ ਹੈ, ਸਿੱਖਾਂ ਦੇ ਖੂਨ ਨੂੰ ਵੋਟਾਂ ਦੇ ਵਿੱਚ ਬਦਲਿਆ ਜੀ, ਔਰ ਇਹ ਰਾਜਨੀਤੀ ਉਹਨਾਂ ਨੇ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਵੀ ਖੇਡੀ ਜੀ। ਔਰ ਜਦੋਂ ਕਿ ਕੇਸ ਤਿਆਰ ਕੀਤਾ ਗਿਆ ਤੇ ਇੱਕ ਹੋਰ ਗਵਾਹ ਜਿਹਨੂੰ ਕਿ ਮੁੱਖ ਗਵਾਹ ਦੇ ਤੌਰ ਤੇ ਕਹਿ ਕੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ, ਉਸਨੂੰ ਬੀਬੀ ਨਿਰਪ੍ਰੀਤ ਕੌਰ ਨੂੰ ਸਾਹਮਣੇ ਲਿਆਂਦਾ ਗਿਆ ਜੀ। ਔਰ ਜਦੋਂ ਤੁਸੀਂ ਹੁਣ ਪੜ੍ਹਦੇ ਹੋ ਅਕਿਊਟਲ, ਸੱਜਣ ਕੁਮਾਰ ਨੂੰ ਛੱਡ ਦਿੱਤਾ ਜਾਂਦਾ ਹੈ ਹਾਂਜੀ, ਤੇ ਜੋ ਜੱਜ ਆਰੀਅਨ ਦੀ ਆਰਡਰ ਹੈ ਜੀ, ਤੇ ਉਸ ਆਰਡਰ ਦੇ ਵਿੱਚ 2 ਜਾਂ 3 ਜਗ੍ਹਾ ਦੇ ਉੱਤੇ ਇਹ ਲਿਖਿਆ ਗਿਆ ਹੈ ਜੀ ਕਿ ਬੀਬੀ ਜਗਦੀਸ਼ ਕੌਰ ਨੇ ਸੱਜਣ ਦਾ ਨਾਮ ਪਹਿਲੇ ਸਮੇਂ ਤੋਂ ਨਹੀਂ ਲਿਆ ਜੀ, ਔਰ ਉਸ ਤੋਂ ਬਾਅਦ ਇਹ ਲਿਖਿਆ ਗਿਆ ਹੈ ਕਿ ਹੋਰ ਗਵਾਹ ਜਿਨ੍ਹਾਂ ਨੇ ਕਦੀ ਕਿਸੇ ਵੀ ਕੇਸ ਦੇ ਵਿੱਚ, ਚਾਹੇ ਸੱਜਣ ਹੋਵੇ ਜਾਂ ਕੋਈ ਦੂਸਰਾ ਸਿੱਖ ਨਸਲਕੁਸ਼ੀ ਦਾ ਕੇਸ ਹੋਵੇ, ਉਹਦੇ ਵਿੱਚ ਕਦੀ ਐਫੀਡੇਵਿਟ ਨਹੀਂ ਦਿੱਤਾ, ਗਵਾਹੀ ਨਹੀਂ ਦਿੱਤੀ, ਉਹਨਾਂ ਨੂੰ ਗਵਾਹ ਬਣਾ ਕੇ ਕੇਸ ਕੀਤਾ ਜਾ ਰਿਹਾ ਜੀ। ਸੋ ਕਾਨੂੰਨੀ ਤੌਰ ਦੇ ਉੱਤੇ ਇਹ ਕੇਸ ਆਪਣੇ ਹੀ ਵਕੀਲਾਂ ਦੀ ਗਲਤੀ ਕਾਰਨ, ਚਾਹੇ ਉਹ ਬਾਦਲ ਦੇ ਇਸ਼ਾਰੇ ਤੇ ਚੱਲਦੇ ਸੀ ਜੀ, ਚਾਹੇ ਉਹ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਮਫਾਦ ਹੈ ਕਿ ਇਸ ਕੇਸ ਜਿਹੜੇ ਹੈ 1984 ਸਿੱਖ ਨਸਲਕੁਸ਼ੀ ਦੇ ਕਿਸੇ ਬੰਨੇ ਨਾ ਲੱਗਣ, ਤਾਂ ਕਿ ਮੁੱਦਾ ਉਹਨਾਂ ਦੇ ਹਮੇਸ਼ਾ ਹੱਥ 'ਚ ਰਵੇ, ਤਾਂ ਕਿ ਉਹ ਪੰਜਾਬ ਦੇ ਵਿੱਚ ਤੇ ਬਾਹਰ ਬੈਠੇ ਸਿੱਖਾਂ ਨੂੰ ਲਗਾਤਾਰ ਇਹ ਭੰਬਲ ਪੁਸਤਕ ਪਾਈ ਰੱਖਣ ਕਿ ਅਸੀਂ ਜੀ ਇਨਸਾਫ ਦੀ ਮੰਗ ਤੁਹਾਡੇ
ਬਿਹਾਫ ਤੇ ਕਰ ਰਹੇ ਹਾਂ ਜੀ। ਬਿਲਕੁਲ। ਸੋ ਜਿਹੜਾ ਸੱਜਣ ਦਾ ਛੁੱਟਣਾ ਹੈ ਹਾਂਜੀ, ਉਹ ਇੱਕ ਤੁਸੀਂ ਸਿਰਫ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਨਹੀਂ ਇਸ ਨੂੰ ਵੇਖ ਸਕਦੇ ਜੀ। ਇਸ ਦਾ ਦਾਇਰਾ ਜਿਹੜਾ ਹੈ ਉਹ ਬਹੁਤ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਹਿੱਤਾਂ ਲਈ, ਆਪਣੀ ਵੋਟਾਂ ਲਈ ਉਹਨੂੰ ਬਹੁਤ ਵੱਡਾ ਜਾਲ ਫਸਾਇਆ ਹੋਇਆ ਜੀ, ਜਿਹਦੇ ਵਿੱਚ ਵਕੀਲ ਵੀ ਉਹਨਾਂ ਦੇ ਨਾਲ ਮਿਲੇ ਹੋਏ ਹੈ ਜੀ, ਗਵਾਹ ਵੀ ਉਹਨਾਂ ਦੇ ਨਾਲ ਮਿਲੇ ਹੋਏ ਹੈ ਜੀ। ਗਵਾਹਾਂ ਨੂੰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਦਿੱਲੀ ਕਮੇਟੀ ਹੈ, ਉਹਨਾਂ ਨੂੰ ਜਿਹੜੀਆਂ ਹੈ ਪੈਸੇ ਦੀਆਂ ਸਹੂਲਤਾਂ ਲੱਖਾਂ ਰੁਪਇਆਂ 'ਚ ਦਿੱਤੀਆਂ ਜਾ ਰਹੀਆਂ, ਕਿਸੇ ਨੂੰ ਗਵਾਹ ਬਣਨਗੀਆਂ ਤੇ ਕਿਸੇ ਨੂੰ ਬੈਠਣਗੀਆਂ ਜੀ। ਤੇ ਜਿਸ ਤਰ੍ਹਾਂ ਜਾਣੇ ਤੁਸੀਂ ਕਿਹਾ ਕਿ ਗਵਾਹ ਵੀ ਮਿਲੇ ਹੋਏ ਨੇ ਐਂਡ ਭਾਰਤ ਦੀ ਅਦਾਲਤ ਨੇ ਕਿਹਾ ਕਿ ਗਵਾਹਾਂ ਦੀ ਘਾਟ ਹੈ ਸੱਜਣ ਕੁਮਾਰ ਦੇ ਕੇਸ ਦੇ ਵਿੱਚ, ਪਰ 6 ਫॉर ਜਸਟਿਸ ਨੇ ਇੱਕ ਐਲਾਨ ਕੀਤਾ ਸੀ, ਸੁਣਿਆ ਗਿਆ ਸੀ ਕਿ ਇਹਨਾਂ ਨੇ ਇੱਕ $1 ਮਿਲੀਅਨ ਦੇ ਲੋਕਾਂ ਨੇ ਕਿਹਾ ਕਿ ਜਿਹੜੇ ਵਿਟਨੈਸ ਸਾਹਮਣੇ ਆਣਗੇ ਉਹਨਾਂ ਨੂੰ $1 ਮਿਲੀਅਨ ਦੇਵਾਂਗੇ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਜਿਹੜਾ ਬਿਆਨ 6 ਫॉर ਜਸਟਿਸ ਨੇ ਦਿੱਤਾ ਕਿ ਗਵਾਹ ਸਾਹਮਣੇ ਆਏ ਨੂੰ $1 ਮਿਲੀਅਨ ਨਹੀਂ ਮਿਲਣਾ ਜੀ। ਜਿਹੜਾ ਗਵਾਹ ਜੋ ਸਿੱਖਾਂ ਦੀ ਨਸਲਕੁਸ਼ੀ, ਕਤਲੋਗਾਰਤ ਸੱਜਣ ਕੁਮਾਰ ਤੇ ਉਹਦੇ ਸਾਥੀਆਂ ਕਮਲਨਾਥ ਤੇ ਟਾਈਟਲਰ ਨੇ ਦਿੱਲੀ ਦੇ ਵਿੱਚ ਔਰ ਸੈਂਕੜੇ ਸ਼ਹਿਰਾਂ 'ਚ ਦੂਜੇ ਦਰਿੰਦਿਆਂ ਨੇ ਕਰਵਾਈ ਹੈ ਜੀ, ਜੇ ਉਹਨਾਂ ਦੀ ਗਵਾਹੀ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਗਵਾਹੀ ਦੇ ਕੇ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਹਾਂਜੀ ਤਾਂ $1 ਮਿਲੀਅਨ ਉਸ ਵਿਟਨੈਸ ਨੂੰ ਜਾਂ ਉਹਨਾਂ ਵਿਟਨੈਸਿਸ ਨੂੰ ਦਿੱਤਾ ਜਾਏਗਾ ਜੀ। ਜੀ ਬਿਲਕੁਲ। ਸੋ ਵਿਟਨੈਸ ਤੇ ਆਲਰੇਡੀ ਹੈ ਸਾਹਮਣੇ ਹੈ ਹਾਂਜੀ ਸਾਹਮਣੇ ਆ ਰਹੇ ਹੈ ਜੀ। ਸਵਾਲ ਇਹ ਉੱਠਦਾ ਹੈ ਕਿ ਉਸ ਦੇਸ਼ ਦਾ ਕਾਨੂੰਨ ਸਿੱਖਾਂ ਦੀ ਹੋਈ ਨਸਲਕੁਸ਼ੀ ਦੀ ਜ਼ਿੰਮੇਵਾਰ ਲੋਕਾਂ ਨੂੰ ਕਿਉਂਕਿ ਕਰਵਾਈ ਜਦੋਂ ਦੇਸ਼ ਦੀ ਸਰਕਾਰ ਨੇ ਹੋਵੇ ਸਿੱਖਾਂ ਦੀ ਨਸਲਕੁਸ਼ੀ ਉਸ ਸਿਸਟਮ ਨੇ ਕਰਵਾਈ ਹੋਵੇ ਜੀ ਤੇ ਇਹ ਕਿਸ ਹਾਲਾਤ ਦੇ ਵਿੱਚ ਉਹਨਾਂ ਨਸਲਕੁਸ਼ੀ ਕਰਵਾਉਣ ਵਾਲੇ ਕਾਤਲਾਂ ਨੂੰ ਸਜ਼ਾਵਾਂ ਜਿਹੜੀਆਂ ਉਹ ਦੇਣਗੇ ਜਾਂ ਦਬਾਉਣਗੇ ਜੀ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਕਾਫੀ ਸਿੱਖਾਂ ਦੇ ਜਿਹੜੇ ਵਿਟਨੈਸ ਸੀਗੇ ਉਹ ਕਾਫੀ ਦਬਾ ਦਿੱਤੇ ਜਾਂਦੇ, ਕਈਆਂ ਨੂੰ ਦਿਲਾਸਾ ਦੇ ਕੇ ਜਾਂ ਪਿਆਰ ਦੇ ਕੇ, ਜਿਸ ਤਰ੍ਹਾਂ ਬੀਬੀ ਨਿਰਪ੍ਰੀਤ ਕੌਰ ਉਹਨਾਂ ਦਾ ਵਰਤ ਤੁੜਵਾ ਦਿੱਤਾ ਗਿਆ ਸੀ ਬਾਦਲ ਸਰਕਾਰ ਨੇ ਤੇ ਜਥੇਦਾਰ ਅਕਾਲ ਤਖਤ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲਾਂ ਤੇ ਆਪਾਂ ਨੂੰ ਇੰਨੀ ਆਪਣੇ ਸਾਰਿਆਂ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ ਵੀ ਆਪਾਂ ਸੱਚ ਬੋਲੀਏ ਤੇ ਸੱਚ ਸੁਣੀਏ ਜੀ। ਚਾਹੇ ਉਹ ਬੀਬੀ ਨਿਰਪ੍ਰੀਤ ਹੋਵੇ ਤੇ ਚਾਹੇ ਬਾਦਲ ਹੋਵੇ ਤੇ ਚਾਹੇ ਉਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਮੌਜੂਦਾ ਜਥੇਦਾਰ ਜਿਹੜਾ ਹੈ ਉਹ ਯੂਜ਼ ਕਰ ਲਿਆ ਗਿਆ ਹੋਵੇ। ਹਾਂਜੀ, ਮਸਲਾ ਆਪਾਂ ਸਾਰਿਆਂ ਨੂੰ ਪਤਾ, ਚਾਹੇ ਆਪਾਂ ਬਾਹਰ ਬੈਠੇ ਆ ਕਿ ਅੱਖਾਂ ਜਾਂ ਕੰਨ ਬੰਦ ਕਰਕੇ ਬੈਠਣਾ ਫਿਰ ਗੱਲ ਡਿਫਰੈਂਟ ਹੈ ਜੀ। ਬਿਲਕੁਲ। ਜਿੱਦਣ 30 ਅਪ੍ਰੈਲ ਨੂੰ ਇਹ ਫੈਸਲਾ ਆਉਂਦਾ ਹੈ ਹਾਂਜੀ ਅਕਾਲੀ ਦਲ ਬਾਦਲ ਦਿੱਲੀ ਗੁਰਦੁਆਰਾ ਕਮੇਟੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਉਹਨਾਂ ਸਾਰਿਆਂ ਦੀ ਚਾਲ ਇਹ ਸੀ ਕਿ ਇਹਦੇ ਚੋਂ ਹੁਣ ਆਪਾਂ ਰਾਜਨੀਤੀ ਕਰਨੀ ਹੈ ਤੇ ਆਪਾਂ ਸਾਰੀ ਦੁਨੀਆ ਦੇ ਸਾਹਮਣੇ ਖੜੇ ਹੋ ਜਾਣਾ ਕਿ ਸਿੱਖਾਂ ਦੇ ਇਨਸਾਫ ਲਈ ਆਵਾਜ਼ ਅਸੀਂ ਬੁਲੰਦ ਕਰ ਰਹੇ ਹਾਂ ਜੀ। ਬਿਲਕੁਲ। ਪਰ ਜੋ ਗੁਰੂ ਦੀ ਬਖਸ਼ਿਸ਼ ਉਹਨਾਂ ਸਿੰਘਾਂ ਤੇ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਕੇਸ ਤੇ ਜਿਹੜੇ ਗਵਾਹ ਉਹ ਖੜੇ ਕਰਕੇ ਇੱਥੇ ਤੱਕ ਪਹੁੰਚਾਏ ਹਾਂਜੀ। ਇਹਦਾ ਮਤਲਬ ਆਲ ਇੰਡੀਆ ਸਿੱਖ ਸਰਵਿਸਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਦੇ ਸਾਥੀਆਂ ਤੋਂ ਹੈ ਜੀ। ਤੇ ਜਦੋਂ ਜੱਜ ਨੇ ਫੈਸਲਾ ਸੁਣਾਇਆ ਜੀ ਔਰ ਜੋ ਆਪਣੇ ਕਰਨੈਲ ਸਿੰਘ ਹੋਰਾਂ ਨੇ ਆਪਣੇ ਸਾਰਿਆਂ ਦੇ ਇਮੋਸ਼ਨਸ ਦੀ ਜੀ ਤਰਜਮਾਨੀ ਕੀਤੀ, ਉਹ ਜੁੱਤੀ ਉਸ ਜੱਜ ਵੱਲ ਮਾਰ ਕੇ ਜੀ ਉਹ ਜੁੱਤੀ ਉਸ ਇਕੱਲੇ ਜੱਜ ਵੱਲ ਨਹੀਂ ਵੱਜੀ, ਉਹ ਉਸ ਇੰਡੀਆ ਦੇ ਲੀਗਲ ਸਿਸਟਮ ਵੱਲ ਬਿਲਕੁਲ ਉਹ ਜੁੱਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਵੱਜੀ ਵੀ ਤੁਹਾਡੇ ਮਨਸੂਬੇ ਜਿਹੜੇ ਅੱਜ ਫੇਲ ਕਰ ਦਿੱਤੇ ਗਏ ਆ ਜੀ। ਜਦੋਂ 3 ਦਿਨ ਇਹਨਾਂ ਨੇ ਵੇਖਿਆ ਕਿ ਅਕਾਲੀ ਦਲ ਬਾਦਲ ਦਾ ਜਾਂ ਬਾਦਲ ਦਾ ਨਾਮ ਕਿਸੇ ਪਾਸੇ ਨਹੀਂ ਆ ਰਿਹਾ ਹਾਂਜੀ ਤੇ ਇੱਕ ਚਾਲ ਦੇ ਨਾਲ ਇਹਨਾਂ ਨੇ ਬੀਬੀ ਨਿਰਪ੍ਰੀਤ ਕੋਲੋਂ ਆਪ ਮਰਨ ਵਰਤ ਰਖਾਇਆ ਸੀ। ਸਾਡੇ ਕੋਲ ਇਸ ਦੇ ਸਬੂਤ ਜਿਹੜੇ ਆ ਉਹ ਹੈ ਜੀ। ਆਪ ਬੀਬੀ ਨਿਰਪ੍ਰੀਤ ਕੋਲੋਂ ਮਨਜੀਤ ਸਿੰਘ ਜੀਕੇ ਤੇ ਸਿਰਸਾ ਤੇ ਸਾਰੀ ਗੁਰਦੁਆਰਾ ਕਮੇਟੀ ਨੇ ਰਖਾਇਆ ਜੀ। ਉਸ ਨੂੰ ਹਾਈਲਾਈਟ ਕੀਤਾ ਗਿਆ ਜੀ। ਆਪੇ ਸਾਰਾ ਬਾਦਲ ਪਰਿਵਾਰ ਮੈਂਬਰ ਪਾਰਲੀਮੈਂਟ ਆਪਣੇ MLA ਲੈ ਕੇ ਦਿੱਲੀ ਦੀ ਉਸ ਸਰਕਾਰ ਕੋਲ ਪਹੁੰਚਿਆ ਜਿਨ੍ਹਾਂ ਨੇ ਨਸਲਕੁਸ਼ੀ ਕੀਤੀ ਹੈ ਤਾਂ ਕਿ ਮੀਡੀਆ ਹਾਈਲਾਈਟ ਹੁੰਦਾ ਰਹੇ ਜੀ। ਪਰ ਜਦੋਂ ਤੁਸੀਂ ਇਹ ਦੇਖਦੇ ਹੋ
ਜਦੋਂ ਤੁਸੀਂ ਇਹ ਦੇਖਦੇ ਹੋ ਕਿ ਉਸੇ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਉਸੇ ਸਰਕਾਰ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ, ਤੇ ਉਸ ਦੇ ਕੋਲੋਂ ਤੁਸੀਂ ਇਨਸਾਫ ਲੈਣ ਕਿਵੇਂ ਆ ਰਹੇ ਹੋ ਜਦੋਂ ਤੁਹਾਡੇ ਆਪ ਦੇ ਵਰਕਰ ਜਾਂ ਤੁਹਾਡੀ ਆਪ ਦੀ ਸੰਸਥਾ ਜਾਂ ਪਾਰਟੀ ਆਪਣੀਆਂ ਵੋਟਾਂ ਵਾਸਤੇ ਜਗ੍ਹਾ ਜਗ੍ਹਾ ਤੇ ਪ੍ਰਦਰਸ਼ਨ ਕਰ ਰਹੀ ਹੈ। ਸੋ ਇਹ ਜਿਹੜੀ ਇੱਕ ਇਨਸਾਫ ਲਹਿਰ ਜਿਸ ਨੂੰ ਇਹ ਸਮਝ ਬੈਠੇ ਹੈ ਕਿ ਅਸੀਂ ਸ਼ਾਇਦ ਕੋਰਟ ਕਚਹਿਰੀਆਂ 'ਚ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਤੁਰੇ ਫਿਰਦੇ ਆ, ਇਹ ਇਹਨਾਂ ਨੇ ਉਸ ਇਨਸਾਫ ਦੀ ਲਹਿਰ ਨੂੰ ਇੱਕ ਵਾਰ ਬਖੇੜਨ ਦੀ ਦੁਬਾਰਾ ਕੋਸ਼ਿਸ਼ ਕੀਤੀ, ਲੇਕਿਨ ਜਦੋਂ ਉਹੀ ਚਪੇੜ ਇਹਨਾਂ ਦੀ ਮੂੰਹ ਤੇ ਦੁਬਾਰਾ ਵੱਜੀ ਕਿ ਬੀਬੀ ਨਿਰਪ੍ਰੀਤ ਕੌਰ ਜਿਹੜੀ ਕਹਿ ਰਹੀ ਸੀ ਵੀ ਮੈਂ ਆਪਣੀ ਜਾਨ ਦੇਵਾਂਗੀ, ਤੇ ਉਹ ਇਹਨਾਂ ਦੀ ਹੀ ਹੱਲਾਸ਼ੇਰੀ ਦੇ ਨਾਲ ਦੁਬਾਰਾ ਜੂਸ ਪੀ ਕੇ ਘਰ 'ਚ ਬੈਠ ਗਈ ਔਰ ਆਲ ਓਵਰ ਦੁਨੀਆ ਦੇ ਵਿੱਚ ਇਹਨਾਂ ਦਾ ਚਿਹਰਾ ਨੰਗਾ ਹੋਇਆ। ਹੁਣ ਬੀਬੀ ਨਿਰਪ੍ਰੀਤ ਕੋਲੋਂ ਇਹ ਸਟੇਟਮੈਂਟ ਦਵਾ ਰਹੇ ਹੈ ਕਿ ਜੀ ਮੈਂ ਜੂਸ ਨਹੀਂ ਪੀਤਾ, ਖੂਨ ਪੀਤਾ। ਕਹਿਣ ਦਾ ਮਤਲਬ ਇਹ ਹੈ ਕਿ ਇਹ ਪਹਿਲੇ ਦਿਨ ਵੀ ਉਹਨਾਂ ਦੇ ਨਾਲ ਸੀ ਬੀਬੀ, ਅੱਜ ਵੀ ਉਹਨਾਂ ਦੇ ਨਾਲ ਹੈ ਤੇ ਅੱਗੇ ਤੋਂ ਵੀ ਉਹਨਾਂ ਦੇ ਲਈ ਕੰਮ ਕਰੇਗੀ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਬਾਦਲ ਸਰਕਾਰ ਇੰਡੀਆ 'ਚ ਤਾਂ ਉਹਨਾਂ ਨਾਲ ਅਸੀਂ ਕੁਝ ਕਰ ਨਹੀਂ ਸਕਦੇ, ਪਰ ਤੁਸੀਂ ਉਹਨਾਂ ਦੇ ਉੱਪਰ USA ਵਿੱਚ ਵਿਸਕਾਂਸਨ ਦੇ ਵਿੱਚ ਤੁਸੀਂ ਉਹਨਾਂ ਦੇ ਉੱਪਰ ਇੱਕ ਮੁਕੱਦਮਾ ਕੀਤਾ ਹੋਇਆ ਸੀ, ਉਸ ਦੀ ਵੀ ਅਪਡੇਟਸ ਦੇਵੋ। ਦੇਖੋ, ਬਾਦਲ ਸਰਕਾਰ ਜਿਵੇਂ ਮੈਂ 1984 ਸਿੱਖ ਨਸਲਕੁਸ਼ੀ ਦੇ ਮੁੱਦੇ ਤੇ ਲਗਾਤਾਰ ਉਹਨਾਂ ਨੂੰ ਦੋਸ਼ੀ ਠਹਿਰਾਉਂਦਾ ਕਿਉਂਕਿ ਦੋਸ਼ੀ NGO ਨਹੀਂ ਹੁੰਦਾ ਜਿੰਨੇ ਇਕੱਲੇ ਕਤਲ ਕੀਤੇ ਹੋਣ, ਜਿਨ੍ਹਾਂ ਨੇ ਕਤਲ ਕੀਤੇ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਹੋਵੇ ਜਾਂ ਉਹਨਾਂ ਨੂੰ ਪਨਾਹ ਦਿੱਤੀ ਹੋਵੇ, ਉਹਨੇ ਦੋਸ਼ੀ ਹੁੰਦੇ ਆ ਜਿਵੇਂ ਪ੍ਰਕਾਸ਼ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਹੈ। ਬਿਲਕੁਲ, ਚਾਹੇ 84 ਦੇ ਨਸਲਕੁਸ਼ੀ ਦੇ ਕਾਤਲ ਹੋਣ ਕਮਲਨਾਥ ਜਾਂ ਟਾਈਟਲਰ, ਜਾਂ ਤੁਸੀਂ ਅਮਿਤਾਭ ਬੱਚਨ ਦੇਖ ਲਓ ਜਿਸਨੇ ਖੂਨ ਦਾ ਬਦਲਾ ਖੂਨ ਦਾ ਨਾਰਾ ਲਾਇਆ ਸੀ, ਉਸ ਨੂੰ ਇਸ 84 ਸਿੱਖ ਨਸਲਕੁਸ਼ੀ ਚੋਂ ਬਰੀ ਕਰਾਉਣ ਲਈ ਅਕਾਲ ਤਖਤ ਤੇ ਉਹਨਾਂ ਦੀ ਜਿਹੜੀ ਚਿੱਠੀ ਹੈ ਅਮਿਤਾਭ ਬੱਚਨ ਦੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੇ ਬੰਦੇ ਔਰ ਅਕਾਲੀ ਦਲ ਬਾਦਲ ਦੇ ਬੰਦੇ ਲੈ ਕੇ ਆਉਂਦੇ ਆ। ਤੇ ਦੂਸਰੇ ਪਾਸੇ 1984 ਲੈ ਕੇ ਜੋ 2013 ਤੱਕ ਸਿੱਖਾਂ ਦੀ ਨਸਲਕੁਸ਼ੀ ਜਾਰੀ, ਜਿਨ੍ਹਾਂ ਨੇ ਨਸਲਕੁਸ਼ੀ ਕਰਵਾਈ ਪੰਜਾਬ 'ਚ ਖੁੱਲੇ ਆਮ ਇੱਕ 20 ਸਾਲ ਦੀ ਕਤਲੋਗਾਰਤ ਆਪਣੇ ਭੈਣ ਭਰਾਵਾਂ ਦੀ ਹੋਈ, ਉਹਨਾਂ ਦੇ ਕਾਤਲਾਂ ਨੂੰ ਇਹ ਸਮੇਦ ਸੈਣੀ, HS ਢਿੱਲੋਂ, ਇਜ਼ਾਰ ਆਲਮ, ਤੁਸੀਂ ਮੁਹੰਮਦ ਮੁਸਤਫਾ, ਜਿੰਨੇ ਤੁਸੀਂ ਨਾਮ ਲਓ ਉਹ ਇਹਨਾਂ ਨੇ ਆਪਣੇ ਘਰ ਦੇ ਵਿੱਚ ਰੱਖੇ ਹੋਏ ਆ। ਇਹੀ ਕਾਰਨ ਹੈ ਕਿ ਅਸੀਂ ਵਿਸਕਾਂਸਨ ਦੀ ਅਦਾਲਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਬਾਦਲ ਦੇ ਖਿਲਾਫ ਪਾਇਆ ਔਰ ਉਸਦੀ ਪਿਛਲੇ ਤਕਰੀਬਨ 8-9 ਮਹੀਨਿਆਂ ਤੋਂ ਜਿਹੜੀ ਉਹਦੀ ਕਾਰਵਾਈ ਹੈ, ਜੋ ਉਸਦਾ ਇਸ਼ੂ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਵਿਸਕਾਂਸਨ ਦੀ ਅਦਾਲਤ ਵਿੱਚ ਚੱਲੇਗਾ ਕਿ ਨਹੀਂ ਚੱਲੇਗਾ, ਉਹ ਕਾਰਵਾਈ ਅਦਾਲਤ ਦੇ ਵਿੱਚ ਲਗਾਤਾਰ ਜਾਰੀ ਹੈ। ਬਿਲਕੁਲ। ਤੇ ਵੀਰ ਜੀ, ਇਸ ਦੇ ਨਾਲ ਹੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਟਾਈਮ ਨਾਲ ਹੋਰ ਵੀ ਕੇਸਿਸ ਤੋਂ ਤੁਹਾਡੇ ਕੋਲ ਅਪਡੇਟਸ ਲਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ।